अस्सलाम वालेकुम, मैं ਸਕਲੈਨ ਬਹਾਰੀ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ। ਸਾਈਂ ਸਾਹ ਘਰੀ ਆਈ ਬੜਿਆਂ ਦਿਨਾਂ ਬਾਅਦ ਸਾਡੇ ਕੋਲ ਆਏ ਨੇ। ਸਾਡੇ ਬਹੁਤ ਦੋਸਤ ਸਾਨੂੰ ਮੈਸੇਜ ਕਰ ਰਹੇ ਹਨ ਕਿ ਸਾਈਂ ਸਾਹ ਘਰਾਂ ਦੀ ਤੁਸੀਂ ਵੀਡੀਓ ਇੱਕ ਅਪਲੋਡ ਕਰੋ। ਤੇ ਸਰਦੀ ਸੀ ਵਾਵਾ, ਵੇਖੋ ਆ ਸਾਈਂ ਹਰਾਂ ਵੀ ਮਾਸ਼ਾਅੱਲਾ ਜੈਕਟ ਪਾਈ ਏ। ਠੰਡ ਸੀ ਬਹੁਤ ਤੇ ਆਏ ਨਹੀਂ, ਗੁਜਰਾਤ ਸਨ ਤੇ ਆ 4 ਦਿਨ ਹੋ ਗਏ ਨੇ ਇਹਨਾਂ ਨੂੰ ਘਰ ਆਏ ਆ ਤੇ ਅੱਜ ਮੁਲਾਕਾਤ ਹੋਈ ਹੈ ਸਾਈਂ ਹਰਾਂ ਦੇ ਨਾਲ ਤੇ ਬੜੀ ਖੁਸ਼ੀ ਹੋਈ ਹੈ। ਸਾਈਂ ਹਰਾਂ ਤੁਹਾਡੀ ਸਲਾਮ ਦੁਆ ਵੀ ਸਭ ਦੋਸਤਾਂ ਨੇ ਦਿੱਤੀ ਹੈ ਜਿਹੜੇ ਵੀ ਮੈਸੇਜ ਕਰਦੇ ਹੋ। ਤੇ ਸਾਈਂ ਹਰਾਂ ਨੂੰ ਆਖਿਆ ਕਿ ਆਪਣੇ ਜਿਹੜੇ ਤੁਹਾਡੇ ਸੁਣਨ ਵਾਲੇ ਨੇ ਉਹਨਾਂ ਵਾਸਤੇ ਕੋਈ ਇੱਕ ਗੱਲ ਜਿਹੜੀ ਹੈ ਤੁਸੀਂ ਰਿਕਾਰਡ ਕਰਾਓ ਤਾਂ ਕਿ ਉਹ ਸੁਣਨ ਤੇ ਉਹਨਾਂ ਦਾ ਦਿਲ ਖੁਸ਼ ਹੋ। ਤੇ ਸਾਈਂ ਸਾਹ ਕਰੀਏ ਸਾਡੇ ਨਾਲ ਮੌਜੂਦ ਨੇ ਤੇ ਇੱਕ ਬਹੁਤ ਹਦਾਇਤ ਯਾਫਤਾ ਗੱਲ, ਹਦਾਇਤ ਦੀ ਗੱਲ ਤੁਹਾਨੂੰ ਇੱਕ ਸੁਣਾਉਣ ਦੇ। ਬਹੁਤ ਕਮਾਲ ਦੀ ਵੀਡੀਓ ਹੋਣੇ ਜਾ ਰਹੀ ਹੈ ਤੇ ਜਨਾਬ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ। ਸਾਈਂ ਸਾਹ ਕਰੀ ਜਨਾਬ ਅੱਜ ਸਪੈਸ਼ਲੀ ਵੀਡੀਓ ਬਣਵਾਉਣ ਆਏ ਨੇ, ਇਹਨਾਂ ਨੂੰ ਕਾਲ ਕੀਤੀ ਸੀ 2 ਮਹੀਨੇ ਤੋਂ ਤੇ ਸਾਨੂੰ ਨਜ਼ਰ ਹੀ ਨਹੀਂ ਆਇਆ ਬਿਲਕੁਲ। ਸਰਦੀ ਤੋਂ ਫੁੱਲ ਬਚ ਰਹੇ ਸਨ ਕਿਉਂਕਿ ਠੰਡ ਸੀ, ਉਂਝ ਵੀ ਬਜ਼ੁਰਗ ਹੋਏ, ਸੇਫਟੀ ਚੰਗੀ ਚੀਜ਼ ਹੈ ਸਰਦੀ ਤੋਂ। ਤੇ ਬਾਕੀ ਅੱਜ ਦਾ ਜਿਹੜਾ ਵਾਕਿਆ ਸਾਈਂ ਸਾਹ ਕਰਾਂ ਜ਼ੁਬਾਨੀ ਤੁਸੀਂ ਸੁਣੋ ਤੇ ਤੁਹਾਨੂੰ ਇੱਕ ਕੰਮ ਦੀ ਗੱਲ ਹੈ ਬਹੁਤ, ਇਹ ਤੋਂ ਹਦਾਇਤ ਹਾਸਲ ਹੋਵੇ ਦੀ। ਸਾਈਂ ਸਾਹ ਕਰੀ ਹੁਣ ਤੁਹਾਨੂੰ ਇੱਕ ਗੱਲ ਸੁਣਾਉਂਦੇ ਨੇ ਜੀ। ਸਾਈਂ ਜੀ ਲਓ ਜੀ, ਮੈਂ ਇੱਕ ਅਰਜ਼ ਕਰਨ ਲੱਗਾ ਜੀ। ਜੀ ਪਹਿਲਾਂ ਤਾਂ ਸਲਾਮ ਤੋਂ ਸਾਰਿਆਂ ਨੂੰ। ਜੀ ਵਾਲੇਕੁਮ ਸਲਾਮ। ਇੱਕ ਵਾਕਿਆ ਸੁਣਾਉਣ ਲੱਗਾ ਮੈਂ, ਜਰਾ ਕਾਬਲੇ ਗੌਰ। ਮਿਸਰ ਸ਼ਹਿਰ ਦੀ ਬਾਤ ਹੈ ਜੀ। ਜੀ ਮਿਸਰ ਸ਼ਹਿਰ ਦੀ। ਉੱਥੇ 3 ਡਾਕੂ ਸਨ ਅੱਛਾ ਜਿਹੜੇ ਰਾਹ ਦੇ ਵਿੱਚ ਬਹਿ ਰਹਿੰਦੇ ਸਨ। ਅੱਛਾ ਉਹ ਵੇਖਦੇ ਸਨ ਕੋਈ ਬੰਦਾ ਆਵੇ ਤੇ ਲੁੱਟ ਲੈਂਦੇ ਸਨ। ਠੀਕ ਹੋ ਗਿਆ। ਇੱਕ ਦਿਹਾੜੇ ਉੱਥੇ ਬੈਠੇ ਨਹੀਂ, ਕੋਈ ਬੰਦਾ ਨਹੀਂ, ਉਸ ਰਾਤ ਉਹ ਗੁਜ਼ਰਦਾ ਪਿਆ। ਆਕਾ ਕੇ ਉਹਨਾਂ ਦਾ ਜਿਹੜਾ ਸਰਦਾਰ ਸੀ ਉਹਨੇ ਆਖਿਆ ਯਾਰ ਮੈਂ ਰੱਖ ਲੇਟਦਾ, ਤੁਸੀਂ ਬਵੋ, ਸਹੀ ਹੋ। ਕੋਈ ਬੰਦਾ ਆਇਆ ਤੇ ਫਿਰ ਮੈਨੂੰ ਦੱਸਿਓ। ਉਹ ਲੇਟ ਗਿਆ। ਅੱਛਾ ਉਹਦੇ ਖੱਬੇ ਪਾਸੇ ਸੁੱਕੀ ਖਜੂਰ ਸੀ ਇੱਕ ਤੇ ਸੱਜੇ ਪਾਸੇ ਹਰੀ ਖਜੂਰ ਸੀ। ਸਹੀ ਹੋ ਗਿਆ। ਉਹ ਹਰੀ ਖਜੂਰ ਦੇ ਥੱਲੇ ਲੇਟ ਗਿਆ, ਧਿਆਨ ਉਹਦਾ ਉਤਾਂ ਹੈ। ਅੱਛਾ ਉਹ ਕੀ ਵੇਂਦਾ, ਹਰੀ ਖਜੂਰ ਦੇ ਨਾਲ ਲੱਗਾ ਫਲ। ਉੱਥੋਂ ਇੱਕ ਚਿੜੀ ਏ ਹਰੀ ਖਜੂਰ ਤੇ ਬਹਿੰਦੀ ਏ, ਇੱਥੋਂ ਉੱਡਦੀ ਏ ਸੁੱਕੀ ਖਜੂਰ ਤੇ ਜਾ ਬਹਿੰਦੀ ਏ, ਵਾਹ। ਫਿਰ ਸੁੱਕੀ ਖਜੂਰ ਤੋਂ ਉੱਡਦੀ ਏ ਹਰੀ ਖਜੂਰ ਤੇ ਜਾ ਬਹਿੰਦੀ ਏ। ਉਹ ਹੈਰਾਨ ਹੋ ਗਿਆ, ਉਹਨੇ ਆਖਿਆ ਪਤਾ ਨਹੀਂ ਕੀ ਗੱਲ ਹੈ, ਕੀ ਮਾਜਰਾ ਹੈ। ਉਹਨੇ ਇੱਕ ਡਾਕੂ ਨੂੰ ਆਖਿਆ ਚੜ੍ਹ ਹਾਂ ਇਸ ਖਜੂਰ ਤੇ। ਅਵੇ ਚੜ੍ਹ ਕੇ ਉਹ ਖਜੂਰ ਤੇ ਚੜ੍ਹਿਆ। ਵੇਖਣ ਉਹਨੇ ਵੇਖਿਆ ਅੱਛਾ ਤੇ ਥੱਲੇ ਢਾਲ ਆਇਆ ਤੇ ਰੋਈ ਜਾਂਦਾ। ਉਹ ਆਂਦਾ ਯਾਰ ਉਹ ਦੱਸ ਤੇ ਸਹੀ ਵੇਖਿਆ ਕੀ ਆ। ਉਹ ਨਹੀਂ ਦੱਸਦਾ ਤੇ ਰੋਈ ਜਾਂਦਾ। ਦੂਜੇ ਨੂੰ ਆਖਿਆ ਤੂੰ ਚੜ੍ਹ। ਉਹ ਚੜ੍ਹਿਆ, ਉਹ ਢਲਿਆ ਵੀ ਰੋਈ ਜਾਂਦਾ ਪਿਆ। ਉਹਨੇ ਆਖਿਆ ਉਹ ਗੱਲ ਸੁਣੋ, ਉਹ ਤੁਸੀਂ ਵੇਖਿਆ ਜੋ ਕੁਝ ਦੱਸੋ ਤੇ ਸਹੀ। ਉਹ ਨਹੀਂ ਦੱਸਦੇ, ਰੋਈ ਜਾਂਦੇ ਨੇ। ਸਹੀ ਹੋ ਗਿਆ। ਉਹ ਆਪੀ ਚੜ੍ਹਿਆ, ਵੇਖਣ ਉੱਤੇ ਉਹ ਆਪੀ ਚੜ੍ਹਿਆ ਖਜੂਰ ਤੇ ਸੁੱਕੀ ਤੇ। ਮੈਂ ਵੇਖਣਾ ਕੀ ਹੈ, ਚੜ੍ਹਿਆ ਉੱਤੇ ਵੇਖਿਆ ਉਹ ਉੱਥੇ ਇੱਕ ਸੱਪ ਹੈ। ਅੱਛਾ ਅੰਨਾ, ਅੱਛਾ ਅੱਖਾਂ ਤੋਂ ਅੰਨਾ, ਅੱਖਾਂ ਕੋਈ ਨਹੀਂ। ਉਹ ਸੱਪ ਵਿੱਚ ਬੈਠਾ ਆ ਉੱਥੇ। ਉਹ ਚਿੜੀ ਜਿਹੜੀ ਹੈ ਉਹ ਹਰੀ ਖਜੂਰ ਦੇ ਉੱਤੋਂ ਇੱਕ ਦਾਣਾ ਖੋ ਕੇ ਲਿਆਉਂਦੀ ਹੈ। ਜਿਸਲੇ ਆ ਕੇ ਬਹਿੰਦੀ ਉਹਦੇ ਪਰਾਂ ਦਾ ਆਵਾਜ਼ ਆਉਂਦਾ ਤੇ ਉਹ ਸੱਪ ਜਿਹੜਾ ਮੂੰਹ ਅੱਡ ਲੈਂਦਾ, ਉਹ ਖਜੂਰ ਉਹਦੇ ਮੂੰਹ 'ਚ ਸੁੱਟਦੀ ਹੈ। ਸੁਭਾਨ ਅੱਲਾ। ਫਿਰ ਜਾਂਦੀ ਏ, ਫਿਰ ਉਹ ਦਾਣਾ ਲਿਆਉਂਦੀ ਖੋ ਕੇ, ਫਿਰ ਉਹ ਮੂੰਹ ਖੋਲਦਾ ਤੇ ਉਹਦੇ ਮੂੰਹ ਸੁੱਟਦੀ ਏ। ਇਹ ਸਾਰਾ ਕੰਮ ਵੇਖ ਕੇ ਤੇ ਢਾਲਾ ਆ ਕੇ ਬੈਠਾ, ਆਪਣੇ ਆਪ ਵੱਲ ਉਹਨੇ ਧਿਆਨ ਮਾਰਿਆ ਅੱਛਾ
ਤੇ ਦਿਲ 'ਚ ਖਿਆਲ ਆਇਆ ਯਾ ਮੌਲਾ ਬੜਾ ਬੇਨਿਆਜ਼ ਹੈ ਤੂੰ, ਹਰ ਸ਼ੈ ਦੇ ਪੈਦਾ ਕਰਨ ਵਾਲਾ ਹੈ, ਤੇ ਹਰ ਸ਼ੈ ਤੁਸਾਂ ਧਿਆਨ ਰੱਖਿਆ। ਇੱਕ ਅੰਨਾ ਸੱਪ ਹੈ ਤੇ ਚਿੜੀ ਦੀ ਡਿਊਟੀ ਲਾ ਛੜੀ ਏ, ਉਹ ਚਿੜੀ ਲਿਆ ਕੇ ਉਹਦੇ ਮੂੰਹ 'ਚ ਪਾਉਂਦੀ ਏ ਰੋਜ਼ੀ। ਵਾਹ ਮੇਰੇ ਮੌਲਾ ਅਸੀਂ ਕੀ ਕਰਨੇ ਆ ਪਏ, ਇਹ ਆਪਣੀ ਜਨਾਬ ਚੋਂ ਮਾਫੀ ਦਿਓ। ਅੱਜ ਤੋਂ ਪਿੱਛੇ ਮੈਂ ਲੀਕ ਮਾਰ ਛੜੀਏ, ਇਹ ਮੈਂ ਕੰਮ ਛੱਡ ਦਿੱਤਾ, ਮੈਂ ਇਹ ਕੰਮ ਨਹੀਂ ਕਰਨਾ। ਅੱਲਾਹੁ ਅਕਬਰ ਜੀ, ਵਾਹ। ਜਦੋਂ ਰੋਜ਼ੀ ਤੁਸੀਂ ਇਸ ਅੰਨੇ ਸੱਪ ਨੂੰ ਉੱਤੇ ਦਿੰਦੇ ਹੋ ਪਏ ਤੇ ਅਸੀਂ ਮੁੰਨ ਕਰਾਂ ਇਸ ਚੀਜ਼ ਤੋਂ, ਸਾਨੂੰ ਵੀ ਰੋਜ਼ੀ ਲੱਭ ਸਕਦੀ ਹੈ। ਬੇਸ਼ੱਕ ਜੀ। ਤੇ ਮੈਂ ਕੰਨਾਂ ਨੂੰ ਹੱਥ ਲਾਇਆ ਤੇ ਆਖਿਆ ਯਾ ਮੌਲਾ ਮਾਫੀ ਦਿਓ, ਪਿਛਲੀ ਅੱਗੋਂ ਮੇਰੀ ਤੋਬਾ, ਮੈਂ ਇਹ ਕੰਮ ਨਹੀਂ ਕਰਨ ਲਗਾ। ਖੁਦਾ ਦੀ ਜ਼ਾਤ ਪਾਕ ਜਿਹਦੇ ਤੇ ਕਰਮ ਕਰ ਦੇਣ, ਜਿਹਦੇ ਤੇ ਰਹਿਮਤ ਕਰ ਦੇਣ, ਉਹਨੂੰ ਰਾਹ ਸਿੱਧਾ ਵਹਾ ਦਿੰਦੇ ਨੇ। ਕੋਈ ਸ਼ੱਕ ਨਹੀਂ ਸਾਈਂ ਜੀ, ਕੋਈ ਇਹ ਉਹਨਾਂ ਦੇ ਉੱਤੇ ਮਿਹਰਬਾਨੀ ਖੁਦਾ ਦੀ ਜ਼ਾਤ ਪਾਕ ਦੀ ਹੋਈ ਹੈ। ਬੇਸ਼ੱਕ ਜੀ। ਤੇ ਡਾਕੂ ਚੋਰ ਬਦਮਾਸ਼ ਜਿਨ੍ਹਾਂ ਦੇ ਉੱਤੇ ਖੁਦਾ ਦੀ ਜ਼ਾਤ ਪਾਕ ਨੇ ਰਹਿਮਤ ਵਰਤਾਈ ਹੈ, ਕੋਈ ਸ਼ੱਕ ਨਹੀਂ ਤੇ ਤੋਬਾ ਕਰ ਗਏ ਤੇ ਆਪਣੇ ਰਾਹ ਬਦਲ ਗਏ ਨੇ। ਜੀ ਜੀ। ਤੋਬਾ ਬੜੀ ਚੀਜ਼ ਹੈ ਸਾਈਂ। ਤੇ ਤੋਬਾ ਜਿਹੜੀ ਇਹ ਸੱਚੇ ਦਿਲ ਨਾਲ ਤੋਬਾ ਕਰ ਲਈਏ ਤੇ ਰੱਬ ਦੀ ਜ਼ਾਤ ਪਾਕ ਮਨਜ਼ੂਰ ਕਰ ਲੈਂਦੇ ਨੇ। ਇੰਜੀ ਗੱਲ ਹੈ ਸਾਈਂ ਜੀ, ਕੋਈ ਉਹਨਾਂ ਤੋਬਾ ਕਰਕੇ ਗੋ ਲੀਕ ਮਾਰੀ, ਇਹ ਕੰਮ ਨਹੀਂ ਕਰਨਾ, ਤੇ ਖੁਦਾ ਦੀ ਜ਼ਾਤ ਪਾਕ ਨੇ ਸਿੱਧੇ ਰਾਹ ਪਾਤਾ। ਸੁਭਾਨ ਅੱਲਾਹ ਜੀ, ਕੀ ਬਾਤ ਸਾਈਂ ਜੀ, ਇੰਜੀ ਹੈ।